ਇੱਕ ਦਿਨ ਹਜ਼ਰਤ ਈਸਾ ਅਲੈਹਿਸਲਾਮ ਨੇ ਆਪਣੇ 12 ਉਹਨਾਂ ਚੇਲਿਆਂ ਨੂੰ ਬੁਲਾਇਆ ਜੋ ਉਹਨਾਂ ਦੇ ਜ਼ਿਆਦਾ ਨਜ਼ਦੀਕ ਸਨ ਅਤੇ ਉਹਨਾਂ ਨੂੰ ਕਿਹਾ ਕਿ ਆਓ ਆਪਾਂ ਯਰੂਸ਼ਲਮ ਸ਼ਹਿਰ ਚੱਲੀਏ, ਜਿੱਥੇ ਮੇਰੇ ਤੋਂ ਪਹਿਲਾਂ ਕੁਝ ਨਬੀ ਆਏ। ਉਹਨਾਂ ਨੇ ਮੇਰੇ ਬਾਰੇ ਲਿਖਿਆ ਜੋ ਕਿ ਸੱਚ ਹੈ। ਮੈਂ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦੇਵਾਂਗਾ। ਉਹ ਮੈਨੂੰ ਕੋੜੇ ਮਾਰਨਗੇ ਅਤੇ ਮੇਰੇ ਨਾਲ ਬੁਰਾ ਸਲੂਕ ਕਰਨਗੇ। ਅੰਤ ਵਿੱਚ ਮੈਨੂੰ ਮਾਰ ਦੇਣਗੇ। ਉਸ ਤੋਂ 3 ਦਿਨ ਬਾਅਦ ਫਿਰ ਮੈਂ ਦੁਬਾਰਾ ਜ਼ਿੰਦਾ ਹੋਵਾਂਗਾ। ਇਹ ਗੱਲ ਹਜ਼ਰਤ ਈਸਾ ਦੇ ਚੇਲਿਆਂ ਨੂੰ ਸਮਝ ਨਾ ਆਈ। ਹਜ਼ਰਤ ਈਸਾ ਆਪਣੇ ਚੇਲਿਆਂ ਨਾਲ ਯਰੂਸ਼ਲਮ ਜਾ ਰਹੇ ਸਨ। ਜਦੋਂ ਹਜ਼ਰਤ ਈਸਾ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਕਿਨਾਰੇ 'ਤੇ ਇੱਕ ਅੰਨਾ ਭਿਖਾਰੀ ਬੈਠਾ ਸੀ। ਉਸਨੇ ਜਦੋਂ ਭੀੜ ਦੇ ਤੁਰਨ ਦੀ ਆਵਾਜ਼ ਸੁਣੀ ਤਾਂ ਪੁੱਛਿਆ ਕਿ ਕੌਣ? ਭੀੜ ਵਿੱਚੋਂ ਕਿਸੇ ਨੇ ਕਿਹਾ ਕਿ ਹਜ਼ਰਤ ਈਸਾ ਜਾ ਰਹੇ ਹਨ। ਉਸ ਅੰਨੇ ਭਿਖਾਰੀ ਨੇ ਉੱਚੀ ਉੱਚੀ ਚਿল্ਲਾਉਣਾ ਸ਼ੁਰੂ ਕਰ ਦਿੱਤਾ ਕਿ ਹੇ ਈਸਾ, ਹੇ ਦਾਊਦ ਦੀ ਔਲਾਦ, ਮੇਰੇ ਉੱਪਰ ਰਹਿਮ ਖਾਓ। ਜਦੋਂ ਲੋਕਾਂ ਨੇ ਉਸ ਅੰਨੇ ਭਿਖਾਰੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੋਰ ਉੱਚੀ ਉੱਚੀ ਚਿল্ਲਾਉਣ ਲੱਗ ਪਿਆ, ਹੇ ਈਸਾ, ਹੇ ਦਾਊਦ ਦੀ ਔਲਾਦ, ਮੇਰੇ ਉੱਪਰ ਰਹਿਮ ਕਰੋ। ਤਾਂ ਹਜ਼ਰਤ ਈਸਾ ਅਲੈਹਿਸਲਾਮ ਨੇ ਉਸ ਦੀ ਆਵਾਜ਼ ਸੁਣੀ ਤੇ ਭੀੜ ਵਿੱਚੋਂ ਕੁਝ ਬੰਦਿਆਂ ਨੂੰ ਕਿਹਾ ਕਿ ਇਸ ਆਦਮੀ ਨੂੰ ਮੇਰੇ ਕੋਲ ਲੈ ਆਓ। ਜਦੋਂ ਉਸ ਅੰਨੇ ਭਿਖਾਰੀ ਨੂੰ ਹਜ਼ਰਤ ਈਸਾ ਕੋਲ ਲਿਆਂਦਾ ਗਿਆ ਤਾਂ ਹਜ਼ਰਤ ਈਸਾ ਨੇ ਅੰਨੇ ਭਿਖਾਰੀ ਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ? ਤਾਂ ਉਸ ਅੰਨੇ ਭਿਖਾਰੀ ਨੇ ਕਿਹਾ ਕਿ ਮੈਂ ਵੇਖਣਾ ਚਾਹੁੰਦਾ ਹਾਂ। ਹਜ਼ਰਤ ਈਸਾ ਨੇ ਕਿਹਾ ਕਿ ਤੁਹਾਡਾ ਯਕੀਨ ਹੀ ਤੁਹਾਡੀ ਮਦਦ ਕਰੇਗਾ। ਇਸ ਤੋਂ ਫੌਰਨ ਬਾਅਦ ਉਹ ਅੰਨਾ ਭਿਖਾਰੀ ਵੇਖਣ ਲੱਗ ਗਿਆ। ਉਸਨੇ ਅੱਲਾ ਦੀ ਪ੍ਰਸ਼ੰਸਾ ਕੀਤੀ ਅਤੇ ਭੀੜ ਵਿੱਚ ਵੀ ਜੋ ਲੋਕ ਸਨ ਉਹਨਾਂ ਨੇ ਵੀ ਅੱਲਾ ਦੀ ਪ੍ਰਸ਼ੰਸਾ ਕੀਤੀ ਤੇ ਅੱਲਾ ਦਾ ਸ਼ੁਕਰ ਅਦਾ ਕੀਤਾ। ਇੱਕ ਦਿਨ ਹਜ਼ਰਤ ਈਸਾ ਅਲੈਹਿਸਲਾਮ ਨੇ ਆਪਣੇ ਚੇਲਿਆਂ ਦੇ ਨਾਲ ਈਦ ਦਾ ਤਿਉਹਾਰ ਮਨਾਇਆ। ਇਹ ਈਦ ਕੀ ਚੀਜ਼ ਹੈ? ਇਹ ਈਦ ਉਹ ਹੈ ਜਦੋਂ ਇਬਰਾਹੀਮ ਦੀ ਔਲਾਦ ਮੁਲਕ ਮਿਸਰ ਦੇ ਵਿੱਚ ਫਿਰੌਨ ਬਾਦਸ਼ਾਹ ਦੀ ਗੁਲਾਮੀ ਕਰਦੇ ਸਨ। ਉਦੋਂ ਆਜ਼ਾਦ ਹੋਣ ਦੀ ਖੁਸ਼ੀ ਵਿੱਚ ਉਹ ਈਦ ਮਨਾਉਂਦੇ ਸਨ। ਪਰ ਹਜ਼ਰਤ ਈਸਾ ਦੇ ਚੇਲਿਆਂ ਦੇ ਵਿੱਚੋਂ ਇੱਕ ਚੇਲੇ ਯਹੂਦਾ ਦੇ ਅੰਦਰ ਸ਼ੈਤਾਨ ਸਮਾ ਗਿਆ ਤੇ ਉਸਨੇ ਧਾਰਮਿਕ ਆਗੂ ਲੋਕਾਂ ਨਾਲ ਮਿਲ ਕੇ ਹਜ਼ਰਤ ਈਸਾ ਨੂੰ ਟਿਕਾਣੇ ਲਗਾਉਣ ਦਾ ਮਨਸੂਬਾ ਬਣਾਇਆ। ਧਾਰਮਿਕ ਆਗੂ ਲੋਕਾਂ ਨੇ ਹਜ਼ਰਤ ਈਸਾ ਨੂੰ ਕਤਲ ਕਰਨ ਦੇ ਇਸ ਮਨਸੂਬੇ ਲਈ ਉਸਨੂੰ ਪੈਸੇ ਦੇਣ ਦੀ ਵੀ ਗੱਲਬਾਤ ਕੀਤੀ, ਜਿਸ ਨਾਲ ਉਹ ਬੜਾ ਖੁਸ਼ ਹੋਇਆ। ਉਸ ਤੋਂ ਬਾਅਦ ਹਜ਼ਰਤ ਈਸਾ ਅਲੈਹਿਸਲਾਮ ਆਪਣੇ ਚੇਲਿਆਂ ਦੇ ਨਾਲ ਦਾਵਤ ਲਈ ਗਏ, ਜਿੱਥੇ ਉਹਨਾਂ ਨੇ ਦਾਵਤ ਕਰਨੀ ਸੀ। ਹਜ਼ਰਤ ਈਸਾ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਇਹ ਦਾਵਤ ਆਪਣੇ ਦੁੱਖਾਂ ਦੇ ਸ਼ੁਰੂ ਤੋਂ ਪਹਿਲਾਂ ਕਰਨਾ ਚਾਹੁੰਦਾ ਹਾਂ। ਉਸ ਵੇਲੇ ਉਹਨਾਂ ਦੇ ਨਾਲ ਉਹਨਾਂ ਦੇ 12 ਨਜ਼ਦੀਕੀ ਚੇਲੇ ਸਨ। ਫਿਰ ਆਪਣੇ ਚੇਲਿਆਂ ਨੂੰ ਹਜ਼ਰਤ ਈਸਾ ਨੇ ਆਖਿਆ ਕਿ ਤੁਹਾਡੇ ਵਿੱਚੋਂ ਹੀ ਇੱਕ ਹੈ ਜੋ ਮੈਨੂੰ ਮੇਰੇ ਦੁੱਖ ਦੇਣ ਵਾਲਿਆਂ ਦੇ ਹਵਾਲੇ ਕਰੇਗਾ। ਤੁਸੀਂ ਬਿਲਕੁਲ ਪਰੇਸ਼ਾਨ ਨਾ ਹੋਵੋ। ਮੈਂ ਇਹ ਤੁਹਾਨੂੰ ਸਮੇਂ ਰਹਿੰਦਿਆਂ ਦੱਸ ਰਿਹਾ ਹਾਂ ਕਿ ਤੁਸੀਂ ਘਬਰਾ ਨਾ ਜਾਓ ਅਤੇ ਫਿਰ ਜਦੋਂ ਮੈਂ ਵਾਪਸ ਆਵਾਂ ਤੇ ਤੁਸੀਂ ਮੈਨੂੰ ਪਹਿਚਾਨ ਲਵੋ। ਫਿਰ ਹਜ਼ਰਤ ਈਸਾ ਅਲੈਹਿਸਲਾਮ ਨੇ ਇੱਕ ਰੋਟੀ ਲਈ ਤੇ ਅੱਲਾਹ ਤਾਲਾ ਦਾ ਸ਼ੁਕਰ ਅਦਾ ਕੀਤਾ। ਰੋਟੀ ਦੇ ਟੁਕੜੇ ਕਰਕੇ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ ਕਿ ਇਹ ਮੇਰੇ ਬਦਨ ਦਾ ਪ੍ਰਤੀਕ ਹੈ ਜਿਹੜਾ ਤੁਹਾਡੇ ਲਈ ਤੋੜਿਆ ਜਾਵੇਗਾ। ਫਿਰ ਹਜ਼ਰਤ ਈਸਾ ਨੇ ਇੱਕ ਗਲਾਸ ਲਿਆ ਜਿਸ ਵਿੱਚ ਫਲ ਦਾ ਰਸ ਸੀ। ਉਸਨੇ ਆਪਣੇ ਚੇਲਿਆਂ ਨੂੰ ਦੇ ਕੇ ਕਿਹਾ ਕਿ ਇਹ ਮੇਰੇ ਖੂਨ ਦਾ ਪ੍ਰਤੀਕ ਹੈ ਜਿਸ ਵਿੱਚ ਅੱਲਾਹ ਤਾਲਾ ਦਾ ਨਵਾਂ ਵਾਅਦਾ ਗੁਨਾਹ ਦੀ ਮਾਫੀ ਲਈ ਹੈ। ਮੈਨੂੰ ਯਾਦ ਰੱਖਣ ਲਈ ਹਮੇਸ਼ਾ ਇਸੇ ਤਰ੍ਹਾਂ ਕਰਦੇ ਰਹਿਣਾ। ਉਸ ਦੇ ਬਾਅਦ ਹਜ਼ਰਤ ਈਸਾ ਅਲੈਹਿਸਲਾਮ ਸ਼ਹਿਰ ਦੇ ਬਾਹਰ ਇੱਕ ਬਾਗ ਦੇ ਵਿੱਚ ਆਪਣੇ ਚੇਲਿਆਂ ਦੇ ਨਾਲ ਦੁਆ ਕਰਨ ਲਈ ਗਏ। ਜਦੋਂ ਹਜ਼ਰਤ ਈਸਾ ਅਤੇ ਉਹਨਾਂ ਦੇ ਚੇਲੇ ਬਾਗ ਵਿੱਚ ਦੁਆ ਲਈ ਮੌਜੂਦ ਸਨ ਤਾਂ ਉੱਥੇ ਉਹ ਚੇਲਾ ਜਿਸ ਦਾ ਨਾਂ ਯਹੂਦਾ ਸੀ ਕੁਝ ਸਿਪਾਹੀਆਂ ਅਤੇ ਧਾਰਮਿਕ ਆਗੂਆਂ ਦੇ ਨਾਲ ਹਜ਼ਰਤ ਈਸਾ ਅਲੈਹਿਸਲਾਮ ਨੂੰ ਫੜਨ ਲਈ ਆਇਆ। ਉਹਨਾਂ ਦੇ ਹੱਥਾਂ ਵਿੱਚ ਮਸ਼ਾਲਾਂ ਤੇ ਤਲਵਾਰਾਂ ਵੀ ਫੜੀਆਂ ਹੋਈਆਂ ਸਨ। ਹਜ਼ਰਤ ਈਸਾ ਅਲੈਹਿਸਲਾਮ ਬੜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਾਹਮਣਾ ਕਰਨਾ ਪਵੇਗਾ। ਹਜ਼ਰਤ ਈਸਾ ਅਲੈਹਿਸਲਾਮ ਨੇ ਬਾਹਰ ਆ ਕੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਨੂੰ ਲੱਭ ਰਹੇ ਹੋ? ਤਾਂ ਉਹਨਾਂ ਨੇ ਕਿਹਾ ਕਿ ਅਸੀਂ ਹਜ਼ਰਤ ਈਸਾ ਨੂੰ ਲੱਭ ਰਹੇ ਹਾਂ। ਹਜ਼ਰਤ ਈਸਾ ਅਲੈਹਿਸਲਾਮ ਨੇ ਕਿਹਾ ਕਿ ਉਹ ਮੈਂ ਹਾਂ। ਤਾਂ ਉਹ ਸਾਰੇ ਇੱਕਦਮ ਡਿੱਗ ਪਏ। ਜਦੋਂ ਉਹ ਦੁਬਾਰਾ ਉੱਠੇ ਤਾਂ ਉਹਨਾਂ ਕਿਹਾ ਕਿ ਅਸੀਂ ਤੁਹਾਨੂੰ ਫੜਨਾ ਚਾਹੁੰਦੇ ਹਾਂ। ਤਾਂ ਹਜ਼ਰਤ ਈਸਾ ਨੇ ਕਿਹਾ ਕਿ ਤੁਸੀਂ ਮੈਨੂੰ ਫੜ ਲਓ, ਪਰ ਤੁਸੀਂ ਮੇਰੇ ਚੇਲਿਆਂ ਨੂੰ ਛੱਡ ਦਿਓ। ਹਜ਼ਰਤ ਈਸਾ ਅਲੈਹਿਸਲਾਮ ਨੂੰ ਫੜਨ ਲਈ ਲੋਕ ਆਏ ਤਾਂ ਉਹਨਾਂ ਦਾ ਇੱਕ ਚੇਲਾ ਸੀ ਪਤਰਸ। ਉਸਨੇ ਆਪਣੀ ਤਲਵਾਰ ਕੱਢੀ ਤੇ ਇੱਕ ਨੌਕਰ ਉੱਤੇ ਚਲਾ ਦਿੱਤੀ ਤੇ ਉਸ ਦਾ ਕੰਨ ਕੱਟ ਦਿੱਤਾ। ਤਾਂ ਹਜ਼ਰਤ ਈਸਾ ਅਲੈਹਿਸਲਾਮ ਨੇ ਕਿਹਾ ਕਿ ਆਪਣੀ ਤਲਵਾਰ ਥੱਲੇ ਕਰ। ਜੇ ਮੈਨੂੰ ਮਦਦ ਦੀ ਲੋੜ ਹੁੰਦੀ ਤਾਂ ਮੈਂ ਆਪਣੇ ਅੱਲਾ ਨੂੰ ਕਹਿ ਕੇ ਕਈ ਫਰਿਸ਼ਤੇ ਬੁਲਾ ਲੈਂਦਾ, ਪਰ ਨਬੀਆਂ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੁੰਦੀਆਂ? ਫਿਰ ਹਜ਼ਰਤ ਈਸਾ ਨੇ ਨੌਕਰ ਦੇ ਕੰਨ ਤੇ ਹੱਥ ਰੱਖ ਕੇ ਉਸ ਨੂੰ ਠੀਕ ਕਰ ਦਿੱਤਾ। ਜਿਹੜੇ ਲੋਕਾਂ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਫੜ ਕੇ ਧਰਮ ਦੇ ਆਗੂ ਲੋਕਾਂ ਅੱਗੇ ਕੀਤਾ ਸੀ, ਜਦੋਂ ਉਹ ਧਾਰਮਿਕ ਆਗੂਆਂ ਦੇ ਪ੍ਰਧਾਨ ਦੇ ਘਰ ਪਹੁੰਚੇ
ਤਾਂ ਉੱਥੇ ਬਹੁਤ ਸਾਰੇ ਝੂਠੇ ਗਵਾਹੀਆਂ ਦੇਣ ਵਾਲੇ ਵੀ ਆਏ ਹੋਏ ਸਨ, ਪਰ ਉਹਨਾਂ ਦੇ ਖਿਲਾਫ ਕੋਈ ਗੱਲ ਨਾ ਬਣੀ। ਫਿਰ ਉੱਥੋਂ ਧਾਰਮਿਕ ਆਗੂਆਂ ਦੇ ਪ੍ਰਧਾਨ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਪੁੱਛਿਆ ਕਿ ਤੈਨੂੰ ਅੱਲਾ ਦੀ ਕਸਮ ਹੈ ਕਿ ਤੂੰ ਸਾਨੂੰ ਦੱਸ ਕਿ ਕੀ ਤੂੰ ਵਾਕਈ ਹਜ਼ਰਤ ਇਬਰਾਹੀਮ ਦੇ ਮੰਨਣ ਵਾਲਿਆਂ ਦਾ ਬਾਦਸ਼ਾਹ ਹੈ? ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਤੂੰ ਤਾਂ ਖੁਦ ਵੀ ਕਹਿ ਦਿੱਤਾ ਹੈ, ਤੁਸੀਂ ਖੁਦ ਵੇਖੋਗੇ ਕਿ ਮੈਂ ਅਸਮਾਨ ਦੇ ਉੱਤੇ ਅੱਲਾਹ ਤਾਲਾ ਦੇ ਸੱਜੇ ਹੱਥ ਬੈਠਾ ਹੋਵਾਂਗਾ, ਤੇ ਫਿਰ ਜਦੋਂ ਮੈਂ ਵਾਪਸ ਆਵਾਂਗਾ ਤਾਂ ਬੱਦਲਾਂ ਉੱਤੇ ਸਵਾਰ ਹੋ ਕੇ ਆਵਾਂਗਾ। ਇਹ ਗੱਲ ਸੁਣ ਕੇ ਧਾਰਮਿਕ ਆਗੂਆਂ ਦੇ ਪ੍ਰਧਾਨ ਨੇ ਆਪਣੇ ਕੱਪੜੇ ਪਾੜੇ ਤੇ ਕਿਹਾ ਕਿ ਹੁਣ ਅਸੀਂ ਆਪਣੇ ਅੱਖੀਂ ਤੇ ਕੰਨੀ ਸੁਣਿਆ, ਇਹ ਕੁਫਰ ਬਕਦਾ ਹੈ, ਇਹ ਕਤਲ ਦੇ ਲਾਇਕ ਹੈ। ਸਵੇਰੇ ਹੁੰਦਿਆਂ ਹੀ ਧਰਮ ਦੇ ਆਗੂ ਲੋਕ ਇਹ ਸੋਚਣ ਲੱਗੇ ਕਿ ਅਸੀਂ ਕਿੰਜ ਹਜ਼ਰਤ ਈਸਾ ਨੂੰ ਕਤਲ ਕਰ ਸਕਦੇ ਹਾਂ। ਧਾਰਮਿਕ ਆਗੂਆਂ ਤੇ ਕੌਮ ਦੇ ਬਜ਼ੁਰਗਾਂ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਕਚਹਿਰੀ ਦੇ ਹਾਕਮ ਅੱਗੇ ਪੇਸ਼ ਕਰ ਦਿੱਤਾ। ਕੌਮ ਦੇ ਬਜ਼ੁਰਗ ਤੇ ਧਾਰਮਿਕ ਆਗੂ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਹਜ਼ਰਤ ਈਸਾ ਅਲੈਹਿਸਲਾਮ ਉੱਤੇ ਲਗਾਉਣ ਲੱਗ ਪਏ ਸਨ। ਕਚਹਿਰੀ ਦੇ ਹਾਕਮ ਨੇ ਉਹਨਾਂ ਨੂੰ ਫਿਰ ਪੁੱਛਿਆ ਕਿ ਇਹ ਲੋਕ ਤੁਹਾਡੇ ਉੱਪਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਹਨ, ਕੀ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ? ਤਾਂ ਹਜ਼ਰਤ ਈਸਾ ਅਲੈਹਿਸਲਾਮ ਖਾਮੋਸ਼ ਰਹੇ। ਕਚਹਿਰੀ ਦਾ ਹਾਕਮ ਪਰੇਸ਼ਾਨ ਹੋ ਗਿਆ। ਉਹ ਆਪਣੇ ਮਹਿਲ ਵਿੱਚੋਂ ਕਿਸੇ ਹੋਰ ਜਗ੍ਹਾ ਤੇ ਗਏ ਤੇ ਉਸ ਜਗ੍ਹਾ ਤੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਤਲਬ ਕੀਤਾ ਅਤੇ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਬਾਦਸ਼ਾਹ ਹੋ? ਇਸ ਗੱਲ ਦੇ ਜਵਾਬ ਵਿੱਚ ਹਜ਼ਰਤ ਈਸਾ ਨੇ ਹਾਕਮ ਨੂੰ ਪੁੱਛਿਆ ਕਿ ਕੀ ਇਹ ਗੱਲ ਤੁਸੀਂ ਆਪਣੇ ਕੋਲੋਂ ਕਹਿੰਦੇ ਹੋ ਜਾਂ ਇਹਨਾਂ ਲੋਕਾਂ ਕੋਲੋਂ ਸੁਣ ਕੇ ਕਹਿ ਰਹੇ ਹੋ? ਹਾਕਮ ਨੇ ਸੁਣ ਕੇ ਹਜ਼ਰਤ ਈਸਾ ਨੂੰ ਕਿਹਾ ਕਿ ਮੈਂ ਹਜ਼ਰਤ ਇਬਰਾਹੀਮ ਦੀ ਔਲਾਦ ਵਿੱਚੋਂ ਨਹੀਂ ਹਾਂ, ਇਸ ਲਈ ਕੌਮ ਦੇ ਬਜ਼ੁਰਗਾਂ ਅਤੇ ਧਾਰਮਿਕ ਆਗੂਆਂ ਨੇ ਤੁਹਾਨੂੰ ਮੇਰੇ ਅੱਗੇ ਪੇਸ਼ ਕੀਤਾ ਹੈ। ਹਜ਼ਰਤ ਈਸਾ ਅਲੈਹਿਸਲਾਮ ਨੇ ਉਸ ਨੂੰ ਜਵਾਬ ਦਿੱਤਾ, ਮੇਰੀ ਬਾਦਸ਼ਾਹਤ ਜ਼ਮੀਨੀ ਨਹੀਂ ਹੈ। ਅਗਰ ਜ਼ਮੀਨੀ ਹੁੰਦੀ ਤਾਂ ਮੇਰੇ ਖਾਦਮ ਜ਼ਮੀਨ ਦੇ ਲੋਕਾਂ ਨਾਲ ਜੰਗ ਕਰਦੇ। ਹਾਕਮ ਨੇ ਉਹਨਾਂ ਲੋਕਾਂ ਨੂੰ ਕਿਹਾ ਕਿ ਮੈਂ ਇਸ ਵਿੱਚ ਕੋਈ ਕਸੂਰ ਨਹੀਂ ਵੇਖਦਾ ਹਾਂ, ਮੈਂ ਵੇਖਦਾ ਹਾਂ ਕਿ ਇਹ ਬੇਗੁਨਾਹ ਹੈ। ਪਰ ਉਹਨਾਂ ਲੋਕਾਂ ਨੇ ਬਹੁਤ ਸ਼ੋਰ ਮਚਾ ਕੇ ਕਿਹਾ ਕਿ ਨਹੀਂ, ਇਸ ਨੂੰ ਕਤਲ ਕੀਤਾ ਜਾਵੇ। ਫਿਰ ਹਾਕਮ ਨੇ ਇੱਕ ਬਰਤਨ ਵਿੱਚ ਪਾਣੀ ਮੰਗਵਾ ਕੇ ਹੱਥ ਧੋਤੇ ਤੇ ਕਿਹਾ, ਮੈਂ ਇਸ ਦੇ ਕਤਲ ਤੋਂ ਪਾਕ ਹਾਂ। ਉਹਨਾਂ ਨੇ ਸ਼ੋਰ ਮਚਾ ਕੇ ਕਿਹਾ ਕਿ ਇਸ ਦੇ ਕਤਲ ਦੀ ਜ਼ਿੰਮੇਦਾਰੀ ਸਾਡੀ ਅਤੇ ਸਾਡੀ ਔਲਾਦ ਉੱਤੇ ਹੈ। ਫਿਰ ਹਾਕਮ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਕੋੜੇ ਲਗਵਾਏ ਤੇ ਉਹਨਾਂ ਦੇ ਹਵਾਲੇ ਕਰ ਦਿੱਤਾ, ਇਸ ਲਈ ਕਿ ਉਹ ਹਜ਼ਰਤ ਈਸਾ ਨੂੰ ਕਤਲ ਕਰ ਦੇਣ। ਜਿਸ ਵੇਲੇ ਕਚਹਿਰੀ ਦਾ ਹਾਕਮ ਹਜ਼ਰਤ ਈਸਾ ਅਲੈਹਿਸਲਾਮ ਨੂੰ ਸਜ਼ਾ ਦੇਣ ਲਈ ਰਜ਼ਾਮੰਦ ਹੋ ਗਿਆ ਤੇ ਧਾਰਮਿਕ ਆਗੂਆਂ ਨੇ ਹਜ਼ਰਤ ਈਸਾ ਅਲੈਹਿਸਲਾਮ ਲਈ ਇੱਕ ਸਲੀਬ ਬਣਵਾ ਕੇ ਉਸ ਨੂੰ ਚੁਕਾਇਆ ਤੇ ਉੱਥੋਂ ਚੱਲਦੇ ਹੋਏ ਉਸ ਪਹਾੜ ਤੇ ਪਹੁੰਚੇ ਜਿਸ ਦਾ ਨਾਂ ਖੋਪੜੀ ਸੀ, ਅਤੇ ਨਾਲ 2 ਡਾਕੂਆਂ ਨੂੰ ਵੀ ਉਸ ਜਗ੍ਹਾ ਤੇ ਲੈ ਗਏ। ਜਦੋਂ ਹਜ਼ਰਤ ਈਸਾ ਅਲੈਹਿਸਲਾਮ ਨੂੰ ਉਸ ਲੱਕੜੀ ਦੀ ਸਲੀਬ ਤੇ ਲਟਾ ਕੇ ਉਹਨਾਂ ਦੇ ਹੱਥਾਂ ਅਤੇ ਪੈਰਾਂ ਵਿੱਚ ਕਿਲ ਠੋਕ ਕੇ ਗਏ ਤਾਂ ਨਾਲ ਹੋਰ 2 ਡਾਕੂ ਵੀ ਹੱਥਾਂ ਅਤੇ ਪੈਰਾਂ ਦੇ ਵਿੱਚ ਕਿਲ ਠੋਕ ਕੇ ਲਟਕਾ ਦਿੱਤੇ ਗਏ। ਉਸ ਵੇਲੇ ਧਾਰਮਿਕ ਆਗੂਆਂ ਤੇ ਲੋਕਾਂ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਕਿਹਾ ਕਿ ਅਗਰ ਤੂੰ ਇਬਰਾਹੀਮ ਦੀ ਔਲਾਦ ਦੇ ਵਿੱਚੋਂ ਹੈ ਤਾਂ ਉਹਨਾਂ ਦਾ ਬਾਦਸ਼ਾਹ ਹੈ ਤੇ ਆਪਣੇ ਆਪ ਨੂੰ ਇਸ ਲੱਕੜੀ ਦੀ ਸਲੀਬ ਤੋਂ ਉੱਤੋਂ ਉਤਾਰ ਲੈ। ਉਹ ਲੋਕ ਹਜ਼ਰਤ ਈਸਾ ਅਲੈਹਿਸਲਾਮ ਨੂੰ ਮਜ਼ਾਕ ਤੇ ਠੱਠਾ ਵੀ ਕਰਦੇ ਰਹੇ। ਉਹਨਾਂ ਡਾਕੂਆਂ ਵਿੱਚੋਂ ਇੱਕ ਡਾਕੂ ਨੇ ਵੀ ਹਜ਼ਰਤ ਈਸਾ ਅਲੈਹਿਸਲਾਮ ਨੂੰ ਕਿਹਾ ਕਿ ਅਗਰ ਤੂੰ ਛੁਟਕਾਰਾ ਦੇਣ ਵਾਲਾ ਹੈ ਤਾਂ ਆਪਣੇ ਆਪ ਨੂੰ ਵੀ ਬਚਾ ਤੇ ਸਾਨੂੰ ਵੀ ਬਚਾ। ਪਰ ਦੂਜੇ ਡਾਕੂ ਨੇ ਉਸ ਨੂੰ ਝਿੜਕ ਕੇ ਕਿਹਾ ਕਿ ਅਸੀਂ ਦੋਵੇਂ ਤਾਂ ਗੁਨਾਹਗਾਰ ਹਾਂ, ਪਰ ਇਹਨਾਂ ਨੇ ਤਾਂ ਕੋਈ ਗੁਨਾਹ ਵੀ ਨਹੀਂ ਕੀਤਾ ਹੋਇਆ, ਇਹ ਫੇਰ ਵੀ ਸਾਡੇ ਨਾਲ ਲਟਕਦੇ ਹੋਏ ਹਨ। ਉਸ ਡਾਕੂ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਕਿਹਾ ਕਿ ਜਦੋਂ ਤੁਸੀਂ ਆਪਣੀ ਬਾਦਸ਼ਾਹੀ ਵਿੱਚ ਜਾਵੋਗੇ ਉੱਥੇ ਮੈਨੂੰ ਵੀ ਯਾਦ ਕਰਨਾ। ਹਜ਼ਰਤ ਈਸਾ ਅਲੈਹਿਸਲਾਮ ਨੇ ਉਸ ਡਾਕੂ ਨੂੰ ਜਵਾਬ ਦਿੱਤਾ ਕਿ ਤੂੰ ਅੱਜ ਹੀ ਮੇਰੇ ਨਾਲ ਜੰਨਤ ਦੇ ਵਿੱਚ ਹੋਵੇਂਗਾ। ਉੱਥੇ 3 ਘੰਟੇ ਲਈ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਤੇ ਜਦੋਂ ਹਨੇਰਾ ਖਤਮ ਹੋ ਗਿਆ, ਇੱਕ ਸਿਪਾਹੀ ਨੇ ਆ ਕੇ ਹਜ਼ਰਤ ਈਸਾ ਅਲੈਹਿਸਲਾਮ ਦੀ ਪਸਲੀ ਦੇ ਵਿੱਚ ਨੇਜ਼ਾ ਮਾਰਿਆ, ਇਹ ਵੇਖਣ ਲਈ ਕਿ ਇਹ ਵਾਕਈ ਮਰ ਚੁੱਕਾ ਹੈ। ਫਿਰ ਕੌਮ ਦੇ ਵਿੱਚੋਂ ਇੱਕ ਨੇਕ ਬਜ਼ੁਰਗ ਆਇਆ ਤੇ ਉਹਨੇ ਕਚਹਿਰੀ ਦੇ ਹਾਕਮ ਕੋਲੋਂ ਹਜ਼ਰਤ ਈਸਾ ਅਲੈਹਿਸਲਾਮ ਦੀ ਲਾਸ਼ ਮੰਗੀ। ਹਾਕਮ ਨੇ ਉਹਨਾਂ ਨੂੰ ਲਾਸ਼ ਦੇ ਦਿੱਤੀ। ਉਹਨਾਂ ਨੇ ਲਾਸ਼ ਨੂੰ ਕੁਝ ਖੁਸ਼ਬੂ ਲਗਾ ਕੇ ਸਫੈਦ ਚਾਦਰ ਦੇ ਵਿੱਚ ਲਪੇਟ ਕੇ ਇੱਕ ਮਕਬਰੇ ਦੇ ਵਿੱਚ ਰੱਖ ਦਿੱਤਾ ਤੇ ਉਸ ਦੇ ਦਰਵਾਜ਼ੇ ਦੇ ਬਾਹਰ ਇੱਕ ਬਹੁਤ ਵੱਡਾ ਪੱਥਰ ਰੱਖ ਦਿੱਤਾ। ਹਜ਼ਰਤ ਈਸਾ ਅਲੈਹਿਸਲਾਮ ਦੇ ਮਰ ਜਾਣ ਤੋਂ 3 ਦਿਨ ਬਾਅਦ ਕੁਝ ਔਰਤਾਂ ਉਹਨਾਂ ਦੇ ਮਕਬਰੇ ਤੇ ਗਈਆਂ। ਉਹਨਾਂ ਨੇ ਜਦੋਂ ਜਾ ਕੇ ਵੇਖਿਆ ਤਾਂ ਮਕਬਰੇ ਦੇ ਦਰਵਾਜ਼ੇ ਤੋਂ ਪੱਥਰ ਹਟਿਆ ਹੋਇਆ ਸੀ। ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋਈਆਂ। ਜਦੋਂ ਝੁੱਕ ਕੇ ਵੇਖਿਆ ਤਾਂ ਲਾਸ਼ ਵੀ ਨਹੀਂ ਸੀ। ਫਰਿਸ਼ਤੇ ਉਹਨਾਂ ਕੋਲ ਆਏ ਤੇ ਉਹਨਾਂ ਪੁੱਛਿਆ ਕਿ ਤੁਸੀਂ ਜ਼ਿੰਦਾ ਨੂੰ ਕਬਰਸਤਾਨ ਵਿੱਚ ਲੱਭ ਰਹੀਆਂ ਹੋ, ਜ਼ਿੰਦਾ ਨੂੰ ਮੁਰਦਿਆਂ ਵਿੱਚ ਕਿਉਂ ਲੱਭ ਰਹੀਆਂ ਹੋ? ਇਹ ਸੁਣ ਕੇ ਉਹ ਔਰਤਾਂ ਹਜ਼ਰਤ ਈਸਾ ਦੇ ਚੇਲਿਆਂ ਕੋਲ ਦੌੜਦੀਆਂ ਹੋਈਆਂ ਗਈਆਂ। ਜਦੋਂ ਉਹਨਾਂ ਨੂੰ ਦੱਸਿਆ ਤਾਂ ਉਹ ਸਾਰੇ ਬਹੁਤ ਜ਼ਿਆਦਾ ਹੈਰਾਨ ਹੋਏ ਤੇ ਹਜ਼ਰਤ ਈਸਾ ਅਲੈਹਿਸਲਾਮ ਦੇ ਚੇਲਿਆਂ ਵਿੱਚੋਂ ਇੱਕ ਚੇਲਾ ਪਤਰਸ ਦੌੜਦਾ ਹੋਇਆ ਉਸ ਮਕਬਰੇ ਵਿੱਚ ਆਇਆ
ਅਤੇ ਆ ਕੇ ਵੇਖਿਆ ਕਿ ਮਕਬਰਾ ਸੱਚਮੁੱਚ ਖਾਲੀ ਹੈ ਤਾਂ ਖੁਦ ਵੀ ਹੈਰਾਨ ਹੋ ਗਿਆ। ਹਜ਼ਰਤ ਈਸਾ ਅਲੈਹਿਸਲਾਮ ਫਿਰ ਆਪਣੇ ਚੇਲਿਆਂ ਨੂੰ ਜਿਹੜੇ ਬੰਦ ਕਮਰੇ ਵਿੱਚ ਸਨ ਉਹਨਾਂ ਨੂੰ ਮਿਲੇ ਤੇ ਚੇਲੇ ਡਰ ਗਏ ਤੇ ਹੈਰਾਨ ਹੋ ਗਏ। ਉਹਨਾਂ ਸੋਚਿਆ ਕਿ ਸ਼ਾਇਦ ਇਹ ਹਜ਼ਰਤ ਈਸਾ ਦੀ ਰੂਹ ਆ ਗਈ ਹੈ, ਪਰ ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਕਿਹਾ ਕਿ ਡਰੋ ਨਹੀਂ, ਮੈਂ ਖੁਦ ਹਾਂ। ਤੁਸੀਂ ਮੈਨੂੰ ਚੈੱਕ ਕਰ ਸਕਦੇ ਹੋ, ਮੇਰੇ ਹੱਥਾਂ ਨੂੰ ਚੈੱਕ ਕਰ ਸਕਦੇ ਹੋ, ਮੇਰੇ ਜਿਸਮ ਨੂੰ ਹੱਥ ਲਾ ਕੇ ਟਟੋਲ ਕੇ ਚੈੱਕ ਕਰ ਸਕਦੇ ਹੋ। ਉਹ ਸੁਣ ਕੇ ਚੇਲੇ ਬੜੇ ਹੈਰਾਨ ਹੋਏ। ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਗੱਲਾਂ ਬਾਰੇ ਤੌਰਾਤ ਵਿੱਚੋਂ, ਜ਼ਬੂਰ ਵਿੱਚੋਂ ਤੇ ਨਬੀਆਂ ਦੀਆਂ ਕਿਤਾਬਾਂ ਵਿੱਚੋਂ ਪੜ੍ਹ ਸਕਦੇ ਹੋ ਕਿ ਇਹਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ। ਫਿਰ ਹਜ਼ਰਤ ਈਸਾ ਅਲੈਹਿਸਲਾਮ ਨੇ ਚੇਲਿਆਂ ਦਾ ਜ਼ਹਿਨ ਖੁੱਲ੍ਹ ਗਿਆ ਤੇ ਉਹਨਾਂ ਨੇ ਇਹਨਾਂ ਗੱਲਾਂ ਨੂੰ ਵੇਖਿਆ, ਪੜ੍ਹਿਆ। ਉੱਥੇ ਇਹ ਸੀ ਕਿ ਇੱਕ ਦੁਨੀਆ ਦੇ ਗੁਨਾਹਾਂ ਦਾ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਆਵੇਗਾ। ਉਹ ਆਪਣੇ ਉੱਤੇ ਸਾਰੇ ਗੁਨਾਹ ਲੈ ਲਵੇਗਾ। ਉਹ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠੇਗਾ। ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਇਹ ਵੀ ਕਿਹਾ ਕਿ ਜਿੰਨੀ ਦੇਰ ਤੱਕ ਤੁਹਾਨੂੰ ਪਾਕ ਰੂਹ ਦੀ ਤਾਕਤ ਨਹੀਂ ਮਿਲਦੀ, ਤੁਸੀਂ ਇਸੇ ਸ਼ਹਿਰ ਵਿੱਚ ਰਹੋ। ਫਿਰ ਤੁਸੀਂ ਯਰੂਸ਼ਲਮ ਤੋਂ ਸ਼ੁਰੂ ਕਰਕੇ ਸਾਰੀਆਂ ਕੌਮਾਂ ਵਿੱਚ ਇਸ ਗੱਲ ਦਾ ਪ੍ਰਚਾਰ ਕਰੋ ਕਿ ਆਪਣੇ ਗੁਨਾਹਾਂ ਤੋਂ ਮਾਫੀ ਮੰਗੋ ਤੇ ਸਾਰੀਆਂ ਕੌਮਾਂ ਨੂੰ ਤੁਸੀਂ ਚੇਲੇ ਬਣਾਓ ਤੇ ਉਹਨਾਂ ਨੂੰ ਪਾਕ ਗੁਸਲ ਦਿਓ ਤੇ ਮੈਂ ਦੁਨੀਆ ਦੇ ਆਖਰ ਤੱਕ ਤੁਹਾਡੇ ਨਾਲ ਹਾਂ। ਇਸ ਤੋਂ ਬਾਅਦ ਹਜ਼ਰਤ ਈਸਾ ਅਲੈਹਿਸਲਾਮ ਆਪਣੇ ਚੇਲਿਆਂ ਦੇ ਨਾਲ ਸ਼ਹਿਰ ਦੇ ਬਾਹਰ ਇੱਕ ਪਹਾੜ ਉੱਤੇ ਗਏ ਤੇ ਉੱਥੇ ਉਹਨਾਂ ਨੇ ਵੇਖਿਆ ਕਿ ਅਚਾਨਕ ਇੱਕ ਬਦਲੀ ਉਹਨਾਂ ਉੱਤੇ ਆ ਕੇ ਠਹਿਰ ਗਈ। ਹਜ਼ਰਤ ਈਸਾ ਅਲੈਹਿਸਲਾਮ ਉਸ ਬਦਲੀ ਵੱਲ ਨੂੰ ਉੱਠ ਗਏ। ਉਹਨਾਂ ਦੇ ਚੇਲੇ ਲਗਾਤਾਰ ਅਸਮਾਨ ਵੱਲ ਵੇਖ ਰਹੇ ਸਨ। ਦੋ ਫਰਿਸ਼ਤੇ ਉਹਨਾਂ ਕੋਲ ਆ ਕੇ ਖੜੇ ਹੋ ਗਏ। ਉਹਨਾਂ ਨੇ ਚੇਲਿਆਂ ਨੂੰ ਕਿਹਾ ਕਿ ਹੇ ਮਰਦੋ, ਤੁਸੀਂ ਅਸਮਾਨ ਦੀ ਤਰਫ ਕੀ ਵੇਖਦੇ ਹੋ? ਜਿਸ ਤਰ੍ਹਾਂ ਤੁਸੀਂ ਹਜ਼ਰਤ ਈਸਾ ਅਲੈਹਿਸਲਾਮ ਨੂੰ ਅਸਮਾਨ ਦੀ ਤਰਫ ਜਾਂਦਿਆਂ ਵੇਖਿਆ ਹੈ, ਇਸੇ ਤਰ੍ਹਾਂ ਤੁਸੀਂ ਫਿਰ ਉਹਨਾਂ ਨੂੰ ਵਾਪਸ ਆਉਂਦਿਆਂ ਵੀ ਵੇਖੋਗੇ। ਹਜ਼ਰਤ ਈਸਾ ਅਲੈਹਿਸਲਾਮ ਦੇ ਅੱਲਾ ਦੇ ਕੋਲ ਜਾਣ ਤੋਂ 10 ਦਿਨ ਬਾਅਦ ਉਹਨਾਂ ਦੇ ਮੰਨਣ ਵਾਲੇ ਇੱਕ ਘਰ ਵਿੱਚ ਇਕੱਠੇ ਹੋਏ, ਜਿਵੇਂ ਕਿ ਉਹਨਾਂ ਨੂੰ ਕਿਹਾ ਗਿਆ ਸੀ। ਉਹਨਾਂ ਨੇ ਕੁਝ ਆਵਾਜ਼ਾਂ ਸੁਣੀਆਂ, ਜਿਵੇਂ ਕਿ ਤੂਫਾਨ ਆ ਗਿਆ ਹੋਵੇ ਜਾਂ ਬੱਦਲਾਂ ਦੀ ਗੜਗੜਾਹਟ। ਉਸ ਤੋਂ ਬਾਅਦ ਅੱਗ ਦੀਆਂ ਲਪਟਾਂ ਆਈਆਂ ਜਿਹੜੀਆਂ ਉਹਨਾਂ ਤੇ ਆ ਕੇ ਖੜੀਆਂ ਹੋ ਗਈਆਂ ਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹਨਾਂ ਅੰਦਰ ਪਾਕ ਰੂਹ ਭਰ ਗਈ ਹੋਵੇ ਤੇ ਉਹ ਪਾਕ ਰੂਹ ਉਹਨਾਂ ਨੂੰ ਬੋਲਣ ਲਈ ਮਜਬੂਰ ਕਰ ਰਹੀ ਹੋਵੇ। ਉਹ ਸਾਰੇ ਅਲੱਗ-ਅਲੱਗ ਭਾਸ਼ਾਵਾਂ ਵਿੱਚ ਅੱਲਾ ਦੇ ਗੁਣ ਗਾਉਣ ਲੱਗੇ। ਉਹਨਾਂ ਨੂੰ ਅਲੱਗ-ਅਲੱਗ ਬੋਲੀਆਂ ਬੋਲਦੇ ਵੇਖ ਕੇ ਉੱਥੇ ਦੇ ਲੋਕ ਗੱਲਾਂ ਕਰਨ ਲੱਗੇ ਕਿ ਜਿਹੜੇ ਇਲਾਕੇ ਤੋਂ ਅਸੀਂ ਆਏ ਹਾਂ ਇਹ ਉੱਥੇ ਦੀ ਬੋਲੀ ਬੋਲਦੇ ਹਨ। ਇਹ ਕਿਵੇਂ ਹੋ ਸਕਦਾ ਹੈ? ਕਿੰਨੇ ਅਚੰਭੇ ਦੀ ਗੱਲ ਹੈ। ਕੁਝ ਮਜ਼ਾਕ ਉਡਾਉਣ ਲੱਗ ਪਏ ਤੇ ਕਹਿਣ ਲੱਗੇ ਕਿ ਇਹ ਤਾਂ ਬੋਲ ਰਹੇ ਹਨ ਕਿਉਂਕਿ ਇਹਨਾਂ ਨੇ ਸ਼ਰਾਬ ਪੀਤੀ ਹੋਈ ਹੈ। ਫਿਰ ਪਤਰਸ, ਜਿਹੜਾ ਕਿ ਹਜ਼ਰਤ ਈਸਾ ਦੇ ਚੇਲਿਆਂ ਵਿੱਚੋਂ ਇੱਕ ਸੀ, ਇਹ ਸੁਣ ਕੇ ਅੱਗੇ ਆਇਆ ਤੇ ਕਹਿਣ ਲੱਗਾ ਕਿ ਇਹਨਾਂ ਨੇ ਸ਼ਰਾਬ ਨਹੀਂ ਪੀਤੀ ਹੋਈ ਕਿਉਂਕਿ ਹਾਲੇ ਸਿਰਫ ਸਵੇਰ ਦੇ 9 ਵਜੇ ਹਨ, ਪਰ ਇਹ ਉਹੀ ਕਰ ਰਹੇ ਹਨ ਜਿਸ ਦਾ ਇਹਨਾਂ ਨੂੰ ਵਾਅਦਾ ਕੀਤਾ ਗਿਆ ਸੀ। ਇਸ ਤੋਂ ਬਾਅਦ ਪਤਰਸ ਨੇ ਉਹਨਾਂ ਨੂੰ ਕਿਹਾ ਕਿ ਈਸਾ ਅਲੈਹਿਸਲਾਮ ਅੱਲਾ ਦੇ ਬੰਦੇ ਸਨ ਅਤੇ ਅੱਲਾ ਨੇ ਉਹਨਾਂ ਨੂੰ ਮੁਜਜ਼ੇ ਅਤੇ ਚਮਤਕਾਰ ਦੇ ਕੇ ਭੇਜਿਆ ਸੀ, ਪਰ ਤੁਸੀਂ ਕੁਝ ਜਿਹੜੇ ਇਬਰਾਹੀਮ ਦੀ ਔਲਾਦ ਵਿੱਚੋਂ ਨਹੀਂ ਸਨ, ਤੁਸੀਂ ਉਹਨਾਂ ਦੇ ਨਾਲ ਮਿਲ ਕੇ ਈਸਾ ਅਲੈਹਿਸਲਾਮ ਨੂੰ ਸੂਲੀ ਤੇ ਚੜ੍ਹਾ ਦਿੱਤਾ, ਪਰ ਅੱਲਾ ਨੇ ਈਸਾ ਅਲੈਹਿਸਲਾਮ ਨੂੰ ਦੁਬਾਰਾ ਜ਼ਿੰਦਾ ਕਰ ਦਿੱਤਾ। ਇਹ ਸਾਰਾ ਕੁਝ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਇਹ ਵੀ ਵੇਖਿਆ ਕਿ ਉਹ ਦੁਬਾਰਾ ਜ਼ਿੰਦਾ ਹੋਏ ਤੇ ਹੁਣ ਉਹ ਜੰਨਤ ਦੇ ਵਿੱਚ ਅੱਲਾ ਦੇ ਸੱਜੇ ਹੱਥ ਬੈਠੇ ਹਨ। ਅੱਜ ਦੇ ਦਿਨ ਅੱਲਾ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਹਰ ਕੌਮ ਦਾ ਬਾਦਸ਼ਾਹ ਅਤੇ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਬਣਾ ਦਿੱਤਾ। ਇਹ ਸੁਣ ਕੇ ਉਹਨਾਂ ਲੋਕਾਂ ਦੇ ਦਿਲ ਦੇ ਅੰਦਰ ਇੱਕ ਗੱਲ ਖੁੱਭੀ ਤੇ ਉਹਨਾਂ ਨੇ ਪੁੱਛਿਆ ਕਿ ਅਸੀਂ ਕੀ ਕਰੀਏ? ਪਤਰਸ ਕਹਿੰਦਾ ਕਿ ਤੁਸੀਂ ਮਾਫੀ ਮੰਗੋ ਅੱਲਾ ਤੋਂ ਤੇ ਤੋਬਾ ਕਰੋ ਤੇ ਪਾਕ ਗੁਸਲ ਲਵੋ ਈਸਾ ਅਲੈਹਿਸਲਾਮ ਦੇ ਮੁਤਾਬਿਕ। ਅਜਿਹਾ ਕਰਨ ਨਾਲ ਤੁਹਾਨੂੰ ਪਾਕ ਰੂਹ ਦਾ ਤੋਹਫਾ ਮਿਲੇਗਾ। ਉਹਨਾਂ ਲੋਕਾਂ ਨੇ ਅਜਿਹਾ ਹੀ ਕੀਤਾ ਤੇ ਇਸ ਦਿਨ 3000 ਲੋਕ ਹਜ਼ਰਤ ਈਸਾ ਅਲੈਹਿਸਲਾਮ ਦੇ ਮੰਨਣ ਵਾਲੇ ਬਣੇ। ਇਸ ਤਰ੍ਹਾਂ ਉਹ ਇਕੱਠੇ ਹੋਣ ਲੱਗੇ ਤੇ ਉਹਨਾਂ ਨੇ ਹਜ਼ਰਤ ਈਸਾ ਅਲੈਹਿਸਲਾਮ ਦੀ ਯਾਦਗਾਰ ਦੇ ਵਿੱਚ ਇਕੱਠੇ ਖਾਣਾ ਖਾਧਾ। ਉਹ ਹਜ਼ਰਤ ਈਸਾ ਦੀਆਂ ਸਿੱਖਿਆਵਾਂ ਨੂੰ ਸੁਣਨ ਲੱਗੇ ਤੇ ਉਹਨਾਂ ਦਾ ਯਕੀਨ ਹੋਰ ਵੀ ਪੱਕਾ ਹੋ ਗਿਆ।